ਇੱਕ ਸਾਡਾ ਪੈਸਾ ਨਹੀਂ ਲੱਗਣ ਦਿੱਤਾ ਪਾਕਿਸਤਾਨੀਆਂ ਨੇ। ਪੱਕੇ ਨਾਲ ਖਵਾਉਂਦੇ ਨੇ। ਮੈਂ ਅਸੀਂ ਤੱਕ ਨਹੀਂ ਉਮਰ 16ਵਾਂ ਸਾਲ ਦੂਜੀ ਵਾਰੀ ਲੱਗਿਆ। ਅੱਛਾ ਨੂਰ ਜਹਾਂ ਜੀ ਨੂੰ ਮਿਲਣ ਆਇਆ ਸੀਗਾ ਤੇ ਨੁਸਰਤ ਫਤਿਹ ਅਲੀ ਖਾਨ ਨੂੰ ਵੀ 2 ਵਾਰੀ ਮਿਲਣ ਆਇਆ ਜੀ, ਪਰ ਬੜੇ ਖਰਾਬ ਕਰੇ ਨੇ ਪਾਕਿਸਤਾਨ ਦੇ ਜ਼ਿਆਦਾ ਕਰਕੇ। ਆਏ ਹਾਏ ਨਜ਼ਾਰਾ ਆਈ ਜਾਂਦਾ ਹੈ, ਨਜ਼ਾਰਾ ਜਾਈ ਜਾਂਦਾ ਹੈ। ਵੀਡੀਓ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ ਤੇ ਅੱਜ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਇੱਕ ਬੜੀ ਮਹਾਨ ਹਸਤੀ ਆਈ ਹੋਈ ਹੈ। ਬੜੇ ਵੱਡੇ ਟੀਵੀ ਦੇ ਫਨਕਾਰ ਆ, ਦੇਖਦੇ ਤੇ ਹੁਣੇ ਤੁਸੀਂ ਸਾਨੂੰ ਤਾਰਫ ਕਰਾਉਣ ਦੀ ਜ਼ਰੂਰਤ ਹੀ ਨਹੀਂ। ਗੁਰਚੇਤ ਚਤਰਕਾਰ ਜੀ ਸਾਡੇ ਕੋਲ ਆਏ ਆ, ਪਾਕਿਸਤਾਨ ਚ ਆਏ ਤੇ ਉਹ ਇੱਥੇ ਆਏ ਹੋਣ ਤੇ ਅਸੀਂ ਉਹਨਾਂ ਦੇ ਕੋਲ ਜਾਈਏ ਨਾ, ਇਹ ਹੋ ਨਹੀਂ ਸਕਦਾ ਤੇ ਅਸੀਂ ਉਹਨਾਂ ਨੂੰ ਵੈਲਕਮ ਕਰਨ ਲਈ ਹਾਜ਼ਰ ਹੋਏ ਸੀ ਇੱਥੇ। ਪਹਿਲੇ ਤੇ ਜੀ ਆਇਆਂ ਨੂੰ ਭਾਈ ਜੀ। ਥੈਂਕ ਯੂ ਜੀ ਸੋ ਮਚ। ਬੜਾ ਚੰਗਾ ਲੱਗਿਆ ਤੁਹਾਨੂੰ ਟੀਵੀ ਤੇ ਦੇਖਦੇ ਹੁੰਦੇ ਸੀ, ਅੱਜ ਬਕਾਇਦਾ ਲਾਈਵ ਵੀ ਦੇਖ ਲਿਆ। ਥੈਂਕ ਯੂ। ਸਾਨੂੰ ਵੀ ਬਹੁਤ ਚੰਗਾ ਲੱਗਿਆ, ਪੂਰੇ ਪਾਕਿਸਤਾਨ ਚੰਗਾ ਲੱਗਿਆ, ਪਾਕਿਸਤਾਨ ਦੇ ਲੋਕ ਚੰਗੇ ਲੱਗੇ। ਤੁਸੀਂ ਇੱਥੇ ਵਾਹ ਜੀ, ਚਲੋ ਜੀ ਅਸੀਂ ਵੀ ਵਿੱਚ ਹੀ ਆ ਗਏ। ਨਹੀਂ ਆਣ ਦਿਓ, ਆ ਜਾਓ, ਆਣ ਦਿਓ, ਆਓ ਜੀ। ਸਾਡੀ ਗੱਲ ਤੇ ਚੱਲਦੀ ਰਹਿ ਗਈ, ਆ ਜਾਓ ਜੀ। ਕੀ ਹਾਲ ਚਾਲ ਹੈ? ਠੀਕ ਹੋ ਭਾਈ ਸਾਹਿਬ? ओके जी। अच्छा ਗੱਲਬਾਤ ਦੇ ਵਿੱਚ ਹੀ ਤੁਹਾਡੇ ਸਾਹਮਣੇ ਤੁਸੀਂ ਬਾਰੇ ਤੁਹਾਡਾ ਬਹੁਤ ਨਾਮ ਸੁਣਿਆ, ਕਹਿੰਦਾ ਉਹ ਤੁਸੀਂ ਕੀ ਨਾਮ ਹੈ ਤੁਹਾਡਾ? ਅੱਛਾ ਨਹੀਂ ਉਹ ਦੂਜਾ ਤੇ ਗੋਗਾ ਪਸਰੋਰੀ ਸੀ ਨਾ। ਅੱਛਾ ਸਲੀਮ ਅਲਬੇਲਾ ਸਹੀ ਹੈ। ਅੱਛਾ ਵਿੱਚ ਹੀ ਗੱਲਬਾਤ ਦੇ ਸਲੀਮ ਅਲਬੇਲਾ ਤੇ ਗੋਗਾ ਪਸਰੋਰੀ ਵਰਗੇ ਫਨਕਾਰ ਵੀ ਇਸ ਭਾਈ ਜੀ ਦੇ ਚਰਨ ਛੂਹਣ ਆ ਗਏ ਸੀ ਇੱਥੇ ਤੇ। ਅੱਛਾ ਹੁਣ ਗੱਲ ਇਹ ਹੈ ਕਿ ਗੱਲ ਅਸੀਂ ਕਰਦੇ ਪਏ ਸੀ ਤੇ ਉੱਥੋਂ ਹੀ ਦੁਬਾਰਾ ਸਟਾਰਟ ਕਰਦੇ ਹਾਂ ਜੀ ਕਿ ਤੁਸੀਂ ਇੱਥੇ ਆਏ ਹੋ। ਅੱਛਾ ਇੱਥੇ ਪਹਿਲੀ ਵਾਰੀ ਆਏ ਹੋ ਜਾਂ ਨਹੀਂ? ਮੈਨੂੰ ਤਾਂ ਵੀ 5ਵੀਂ 6ਵੀਂ ਵਾਰੀ ਹੈ ਜੀ। ਪਹਿਲਾਂ ਮੈਂ ਆਇਆ ਸੀਗਾ 2008 ਤੋਂ ਪਹਿਲਾਂ ਆਇਆ ਸੀਗਾ। ਉਦੋਂ ਮੈਂ ਨੂਰ ਜਹਾਂ ਜੀ ਨੂੰ ਮਿਲਣ ਆਇਆ ਸੀਗਾ ਤੇ ਨੁਸਰਤ ਫਤਿਹ ਅਲੀ ਖਾਨ ਨੂੰ ਵੀ 2 ਵਾਰੀ ਮਿਲਣ ਆਇਆ ਜੀ, ਪਰ ਮੇਰੇ ਕਿਸਮਤ 'ਚ ਨਹੀਂ ਸੀਗਾ ਤੇ ਪਰ ਚਲੋ ਮੈਂ ਬਹੁਤ ਵੱਡਾ ਫੈਨ ਸੀ ਉਹਨਾਂ ਦਾ, ਮੇਰੀ ਹਸਰਤ ਦੇ ਵਿੱਚ ਹੀ ਰਹਿ ਗਈ, ਉਹਨਾਂ ਨੂੰ ਮਿਲ ਨਹੀਂ ਸਕਿਆ। ਅੱਛਾ ਜੀ ਠੀਕ। ਅੱਛਾ ਪਹਿਲੀ ਵਾਰੀ ਯਾਨੀ 2008 ਚ ਆਏ ਸੀ? ਹਾਂਜੀ ਲਾਸਟ ਵਾਰ 2008 ਚ। ਲਾਸਟ 2008। ਅੱਛਾ ਬਾਕੀ ਉਦੋਂ ਪਹਿਲਾਂ ਆਇਆ। ਉਹ ਤੋਂ ਪਹਿਲੇ ਕਦੋਂ ਆਏ ਸੀ? ਪਹਿਲੇ ਮੈਨੂੰ 87 88 ਤੋਂ ਸ਼ੁਰੂ ਹੋਇਆ ਕੰਮ। ਅੱਛਾ ਹਾਂਜੀ ਨਹੀਂ ਛੋਟਾ ਹੀ ਹੁੰਦਾ ਸੀ ਉਦੋਂ। ਅੱਛਾ ਹਾਂਜੀ। ਉਮਰ ਕਿੰਨੀ ਹੋ ਗਈ ਹੁਣ ਤੁਹਾਡੀ? ਉਮਰ ਇਹ ਸਵਾਲ ਨਹੀਂ ਕਰਨਾ ਯਾਰ। ਨਹੀਂ ਉਮਰ 16ਵਾਂ ਸਾਲ ਦੂਜੀ ਵਾਰੀ ਲੱਗਿਆ। ਅੱਛਾ ਠੀਕ ਹੈ। ਅੱਛਾ ਜਦੋਂ ਪਹਿਲੀ ਵਾਰੀ ਆਏ ਸੀ ਉਦੋਂ ਵਾਵਾ ਨਿੱਕੇ ਜਿਹੇ ਸੀਗੇ? ਹਾਂਜੀ ਨਿਆਣੇ ਸੀ, ਕਾਲਜ ਲਾਈਫ ਸੀ। ਉਹ ਕਹਿੰਦੇ ਨਾ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਜਦੋਂ ਤੁਸੀਂ ਪਹਿਲੀ ਵਾਰੀ ਲਾਹੌਰ ਆਏ ਨਾ ਉਦੋਂ ਤੋਂ ਸ਼ੁਰੂ ਕਰੋ, ਪਿਛਲੀ ਨੂੰ ਛੱਡ ਦਿਓ। ਹਾਂ ਪਿਛਲਾ ਛੱਡ ਦਿਓ ਜੀ। ਅੱਛਾ ਜਦੋਂ ਤੁਸੀਂ ਪਹਿਲੀ ਵਾਰੀ ਆਏ ਸੀ ਉਦੋਂ ਤੁਸੀਂ ਜੱਥੇ ਨਾਲ ਆਏ ਸੀਗੇ ਜਾਂ? 2 ਵਾਰੀ ਮੈਂ ਜੱਥੇ ਨਾਲ ਆਇਆ ਜੀ। ਅੱਛਾ ਜੱਥੇ ਨਾਲ ਤੇ 2 ਵਾਰੀ ਮੇਰਾ ਵੀਜ਼ਾ ਲੱਗਿਆ ਸੀ ਮਹੀਨੇ। ਅੱਛਾ ਮਹੀਨੇ ਅੱਛਾ ਯਾਨੀ ਕਿ ਉਦੋਂ ਤੁਸੀਂ ਹਲੇ ਫਨਕਾਰ ਨਹੀਂ ਸੀ ਜਦੋਂ ਪਹਿਲੀ ਵਾਰੀ ਆਏ? ਫਨਕਾਰ ਸੀਗੇ ਜੀ, ਉਦੋਂ ਵੀ ਫਨਕਾਰ ਹੀ ਸੀ। ਫੈਮਿਲੀ 420 ਆ ਗਈ ਸੀ। ਅੱਛਾ ਮੈਂ ਜਦੋਂ ਉਦੋਂ ਜੱਥੇ ਨਾਲ ਆਇਆ ਸੀ 2005 ਦੇ ਵਿੱਚ, ਸ਼ਾਇਦ 5 ਦੇ ਵਿੱਚ ਆਇਆ ਸੀਗਾ ਤੇ ਸਾਡੇ ਜਥੇਦਾਰ ਵੀ ਸਾਰੇ ਆਏ ਸੀ ਤੇ ਮੈਂ ਵੀ ਨਾਲ ਸੀ। ਉਦੋਂ ਮੀਡੀਆ ਮੇਰੇ ਮਗਰ ਹੋ ਗਿਆ ਸੀ। ਮੈਨੂੰ ਉਦੋਂ ਪਤਾ ਲੱਗਾ ਸੀ ਵੀ ਸਾਡੀ ਇੱਧਰ ਵੀ ਫਿਲਮਾਂ ਚੱਲਦੀਆਂ ਨੇ। ਉਦੋਂ ਸਾਨੂੰ ਨਹੀਂ ਸੀ ਪਤਾ ਵੀ ਇੱਧਰ ਫਿਲਮਾਂ ਚੱਲਦੀਆਂ ਨੇ, ਪਰ ਜਦੋਂ ਵੀ ਸੀਗੇ ਤੋਂ ਲੰਘਦੇ ਸੀਗੇ ਬੜਾ ਪਿਆਰ ਮਿਲਦਾ ਸੀਗਾ। ਸਾਰਿਆਂ ਨੇ ਦੇਖੀ ਦੀ ਤਕਰੀਬਨ ਫੈਮਿਲੀ 400 ਵੀ ਹਰ ਘਰ ਨਹੀਂ ਵੇਖੀ ਸੀ। ਅੱਛਾ ਹਾਂਜੀ। ਅੱਛਾ ਤੇ ਜਿਹੜਾ ਹੋਣ ਵਾਲਾ ਆਪਣਾ ਵਿਜ਼ਿਟ ਹੈ ਕਿੱਥੇ ਹੁਣ ਜੀ ਮੈਂ ਪਹਿਲੇ ਤਾਂ ਵੀਜ਼ਾ ਬਹੁਤ ਮੁਸ਼ਕਲ ਲੱਗਿਆ ਸਾਨੂੰ। ਅਸੀਂ 4 ਜਣੇ ਸੀ ਜੀ, ਸਾਨੂੰ ਘੱਟੋ ਘੱਟ ਵੀ ਜਨਵਰੀ ਦੇ ਲੱਗੇ ਹੋਏ ਆ, ਸਾਨੂੰ ਵੀਜ਼ਾ ਨਹੀਂ ਦਿੱਤਾ ਹੈਗਾ। ਇੱਕ ਮੈਂ ਸ਼ਾਦੀ ਤੇ ਆਉਣਾ ਸੀਗਾ ਗੁਜਰਾਂਵਾਲੇ, ਉਦੋਂ ਨਹੀਂ ਮੈਨੂੰ ਵੀਜ਼ਾ ਦਿੱਤਾ। ਫਿਰ ਉਸ ਤੋਂ ਬਾਅਦ ਜੀ ਅਸੀਂ ਨੇ ਫਿਰ ਦੁਬਾਰਾ ਟਰਾਈ ਕੀਤਾ ਵੀ ਉਰੇ ਕੁੜੀਆਂ ਦੀ ਸ਼ਾਦੀ ਹੈ ਲਾਹੌਰ ਦੇ ਵਿੱਚ, ਇੱਕ ਸੰਸਥਾ ਸ਼ਾਦੀ ਕਰਦੀ ਹੈ, ਉਦੋਂ ਨਹੀਂ ਸਾਨੂੰ ਮਿਲਿਆ। ਫਿਰ ਅਸੀਂ ਨੇ ਸੋਚਿਆ ਯਾਰ ਜਥੇ ਨਾਲ ਕਰਦੇ ਹਾਂ। ਜਥੇ ਨਾਲ ਜੋ ਸਾਡੇ ਨਾਲ ਇੱਕ ਮੁੰਡੇ ਦਾ ਲੱਗ ਗਿਆ, ਸਾਡਾ ਲੱਗਿਆ ਨਹੀਂ।
ਚਲੋ ਅਸੀਂ ਬੜੇ ਉਦਾਸ ਹੋ ਗਏ ਵੀ ਯਾਰ ਛੱਡੋ ਪਰੇ ਯਾਰ, ਹੁਣ ਆਪਾਂ ਨੂੰ ਪਾਕਿਸਤਾਨੀ ਵੀਜ਼ੇ ਨਹੀਂ ਦੇਣਾ ਹਨਾ। ਚਲੋ ਉਸ ਤੋਂ ਬਾਅਦ ਨਾਸਰ ਭਾਜੀ ਦਾ ਫੋਨ ਆਇਆ ਮੈਨੂੰ, ਕਹਿੰਦੇ ਵੀ ਐਂ ਕਰਕੇ ਭਾਜੀ ਸਾਡਾ ਤਾਂ ਵੀਜ਼ਾ ਲੱਗਿਆ ਨਹੀਂ ਹੈਗਾ। ਇਹ ਵਿਚਾਰੇ ਇੱਧਰ ਤਿਆਰੀਆਂ ਕਰੀ ਬੈਠੇ ਸੀਗੇ। ਫਿਰ ਇਹਨਾਂ ਨੇ ਕਿਤੇ ਫੋਨ ਕਰਤਾ ਉੱਥੇ ਦਿੱਲੀ ਐਮਬੈਸੀ ਦੇ ਵਿੱਚ। ਚਲੋ ਅਸੀਂ ਇੱਥੇ ਨੂੰ ਜਾ ਰਹੇ ਸੀਗੇ ਕਸ਼ਮੀਰ ਨੂੰ, ਸਾਰੀ ਤਿਆਰੀ ਕਰ ਰੱਖੀ ਸੀ। ਉਧਰੋਂ ਮੈਨੂੰ ਐਮਬੈਸੀ ਤੋਂ ਫੋਨ ਆ ਗਿਆ, ਕਹਿੰਦੇ ਵੀ ਤੁਸੀਂ ਪਾਸਪੋਰਟ ਲੈ ਕੇ ਆਓ। ਤੇ ਸਾਨੂੰ ਤਾਂ ਖੁਸ਼ੀ ਦੀ ਹੱਦ ਨਹੀਂ ਸੀ, ਅਸੀਂ ਉਹਦੀ ਟੂਰ ਕੈਂਸਲ ਕਰਤਾ। ਤੇ ਤੜਕੀ ਦੂਜੇ ਦਿਨ ਅਸੀਂ ਉੱਥੇ ਪਹੁੰਚ ਗਏ ਜੀ। ਜਦੋਂ ਉੱਥੇ ਅੱਗੇ ਗਏ ਇਹਨਾਂ ਨੇ 2 ਨੰਬਰ ਗੇਟ ਤੋਂ, ਫੈਮਿਲੀ ਗੇਟ ਤੋਂ ਅਸੀਂ ਅੰਦਰ ਗਏ ਤੇ ਅੰਦਰ ਉਹਨਾਂ ਨੇ ਸਾਡੀ ਬੜੀ ਖਾਤਰਦਾਰੀ ਕਰੀ। ਤੇ ਉਹ ਆਪਣੇ ਜਿਹੜੇ ਇਨਵੈਸਟਰ ਸੀ ਬੜੇ ਵੱਡੇ ਫੈਨ ਮੇਰੇ, ਅੱਛਾ ਜੀ, ਮੁਹੱਲੇ ਵੀ ਮਿੱਤਰੋ ਹੁਣ ਕੰਮ ਬਣ ਗਿਆ, ਹੁਣ ਤੁਸੀਂ ਟੈਨਸ਼ਨ ਨਾ ਲਓ। ਚਲੋ ਉਹਨਾਂ ਨੇ ਸਾਨੂੰ ਬੁਲਾ ਕੇ ਉਸੇ ਦਿਨ ਸਾਨੂੰ ਵੀਜ਼ਾ ਦੇ ਦਿੱਤਾ। ਸੇਮ ਡੇ ਨਹੀਂ, ਉੱਥੇ ਸੇਮ ਡੇ ਮਿਲਦਾ ਨਹੀਂ ਹੈਗਾ। ਸਾਨੂੰ ਸੇਮ ਡੇ ਵੀਜ਼ਾ ਦੇਤਾ। ਸਾਨੂੰ ਉਸ ਤੋਂ ਬਾਅਦ ਫੋਨ ਵੀ ਕਰਿਆ ਉਹਨਾਂ ਨੇ, ਆਪਦਾ ਨੰਬਰ ਵੀ ਦਿੱਤਾ। ਉਹਨਾਂ ਨੇ ਇਹ ਕਿਹਾ ਵੀ ਇੱਕ ਕਲਾਕਾਰ ਜਿਹੜੇ ਹੁੰਦੇ ਨੇ ਜੋੜਦੇ ਹੁੰਦੇ ਨੇ, ਬਿਲਕੁਲ ਜਿਵੇਂ ਦਾਦੀ ਮਾਂ ਹੁੰਦੀ ਹੈ, ਦਾਦੀ ਮਾਂ ਕੋਲੇ ਕਈ ਜੀ ਗੂੰਜ ਹੁੰਦੀ ਹੈ, ਸਾਰੇ ਟੱਬਰ ਨੂੰ ਜੋੜ ਕੇ ਰੱਖਦੀ ਹੈ। ਵੀ ਜਿਹੜੇ ਉਹ ਕਲਾਕਾਰ ਨਹੀਂ ਹੁੰਦੇ ਜਿਹੜੇ ਨਫ਼ਰਤਾਂ ਪੈਦਾ ਕਰਦੇ ਨੇ, ਜਿਹੜੇ ਇੱਕ ਦੂਜੇ ਪ੍ਰਤੀ ਜ਼ਹਿਰ ਉਗਲਦੇ ਨੇ ਹਨਾ, ਜਿਵੇਂ ਕਿ ਸੰਨੀ ਦਿਓਲ ਵਰਗੇ ਨੇ। ਹੁਣ ਮੈਂ ਜਦੋਂ ਪਾਕਿਸਤਾਨ ਆਇਆ ਤੇ ਮੈਂ ਸੋਚਦਾ ਸੀ ਵੀ ਯਾਰ ਉਹ ਕਿਵੇਂ ਆ ਗਿਆ, ਉਹਦਾ ਦਿਲ ਕਿਵੇਂ ਕਰ ਪਿਆ, ਉਹਦਾ ਹੌਸਲਾ ਕਿਵੇਂ ਪੈ ਗਿਆ। ਬਿਲਕੁਲ। ਸੋ ਉਸ ਤੋਂ ਬਾਅਦ ਅਸੀਂ ਜਿੰਨੀਆਂ ਵੀ ਫਿਲਮਾਂ ਬਣਾਉਂਦੇ ਆ ਉਹਨਾਂ ਵਿੱਚ ਮੈਸੇਜ ਹੁੰਦਾ ਹੈ, ਇੱਕ ਪੈਗਾਮ ਹੁੰਦਾ ਹੈ, ਵੀ ਮੁਹੱਬਤ ਦਾ ਪੈਗਾਮ ਹੁੰਦਾ ਹੈ। ਚਲੋ ਜੀ ਸਾਡਾ ਵੀਜ਼ਾ ਲੱਗ ਗਿਆ। ਅਸੀਂ ਤਾਂ ਫਿਰ ਨੀਂਦ ਨਹੀਂ ਆਈ। ਦੂਜੇ ਦਿਨ ਅਸੀਂ ਤਿਆਰੀ ਕਰੀ, ਤੀਜੇ ਦਿਨ ਅਸੀਂ 1 ਵਜੇ ਨਾਸਰ ਭਾਜੀ ਮਿਲੇ। ਫਿਰ ਸਾਰੇ ਅਸੀਂ ਫੈਸਲਾਬਾਦ ਝੰਗ, ਮੇਰੀ ਤਮੰਨਾ ਸੀ ਕਿ ਮੇਰੇ ਦਾਦੇ ਦੇ ਮਿੱਤਰ ਸੀਗੇ, ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਮੇਰੇ ਪਿੰਡ ਈਲਵਾ ਦੇ, ਤੇ ਉਹਨਾਂ ਨੂੰ ਬਸ ਦੂਜੇ ਦਿਨ ਅਸੀਂ ਉੱਥੇ ਮਿਲਣ ਗਏ। ਬੜਾ ਸਾਡਾ ਪਿਆਰ, ਜੁੱਤੀਆਂ ਪਾਈਆਂ, ਦੁੱਖ ਸੁੱਖ ਸਾਂਝੇ ਕਰੇ, ਵਡੇਰਿਆਂ ਦੀਆਂ ਗੱਲਾਂ ਸੁਣੀਆਂ, ਵਡੇਰਿਆਂ ਨੂੰ ਯਾਦ ਕਰਿਆ, ਰੋਏ। ਉਸ ਤੋਂ ਬਾਅਦ ਫਿਰ ਜੀ ਸਾਨੂੰ ਬੜਵਰ ਦੇ ਲੋਕ ਨੇ ਸਾਡੇ, ਬੜਵਰ ਤੋਂ ਆਏ ਹੋਏ ਨੇ, ਮੇਰੇ ਜ਼ਿਲ੍ਹੇ ਦੇ ਵਿੱਚ ਬੜਵਰ ਪਿੰਡ ਹੈ, ਝੰਗ ਦੇ ਕੋਲੇ ਦਰੋਗੇ ਵਾਲਾ ਪਿੰਡ ਹੈ। ਉੱਥੇ ਗਏ, ਉੱਥੇ ਸਾਨੂੰ ਇੰਨੀ ਮੁਹੱਬਤ ਮਿਲੀ। ਗੁਜਰਾਂਵਾਲੇ ਤੋਂ ਅਸੀਂ ਜਾਂਦੀ ਰਹਿੰਦੇ ਹਾਂ, ਗੁਜਰਾਂਵਾਲੇ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ। ਤੇ ਵੀਜ਼ਾ ਸਾਡੇ ਸਾਰੇ ਪਾਕਿਸਤਾਨ ਦੇ ਸੀ। ਤੇ ਆਪਣਾ ਕਿਸਾਨਾ ਸਾਹਿਬ ਨੂੰ ਮਿਲੇ ਤੇ ਉਹਦੇ ਤੁਸੀਂ ਲੱਛਣ ਵੀ ਦੱਸਦੇ। ਹਾਂਜੀ ਕਿਸਾਨਾ ਸਾਹਿਬ ਨੂੰ ਮਿਲੇ ਤੇ ਬੜੀ ਮੁਹੱਬਤ ਕਰੀ ਉਹਨਾਂ ਨੇ। ਤੇ ਬਸ ਬਹੁਤ ਵਧੀਆ ਲੱਗਿਆ ਜੀ। ਗਰਮੀ ਕਰਕੇ ਅਸੀਂ ਜਾ ਰਹੇ ਹਾਂ, ਅਸੀਂ ਸ਼ੂਟ ਕਰਨਾ ਸੀਗਾ ਵੀ ਅਸੀਂ ਦੋਨੇ ਮੁਲਕਾਂ ਨੂੰ ਦਿਖਾਈਏ ਵੀ ਕਿਵੇਂ ਜਿਹੜੀ ਆਵਾਮ ਹੈ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੀ ਹੈ। ਚਾਹੇ 75 ਸਾਲ ਹੋ ਗਏ ਨੇ ਸਾਡੇ ਦੇਸ਼ ਦੇ ਬਟਵਾਰੇ ਹੋਏ ਨੇ, ਸਾਡੇ ਦਿਲਾਂ ਦਾ ਬਟਵਾਰਾ ਅੱਜ ਨਹੀਂ ਹੋ ਸਕਿਆ। ਤੇ ਅਸੀਂ ਬਸ ਸ਼ੂਟਿੰਗ ਕਰਨੀ ਸੀ, ਪਰ ਜ਼ਿਆਦਾ ਗਰਮੀ ਹੋਣ ਕਰਕੇ ਫਿਰ ਅਸੀਂ ਕੱਲ ਜਾਂ ਪਰਸੋਂ ਨੂੰ ਜਾ ਰਹੇ ਹਾਂ। ਇਹ ਤੇ ਤੁਸੀਂ ਫਿਰ ਸ਼ੁਕਰ ਕਰੋ ਕਿ ਤੁਹਾਡੇ ਤੇ ਵੀਜ਼ੇ ਲੱਗ ਜਾਂਦੇ ਆ। ਮੈਨੂੰ ਹੁਣ ਦੇਖੋ ਕਿ ਮੈਂ ਪਤਾ ਨਹੀਂ ਕਦੋਂ ਦਾ ਟਰਾਈ ਕਰਦਾ ਪਿਆ। ਅੱਛਾ, ਪਹਿਲੀ ਵਾਰੀ ਮੈਂ ਨਾ ਸਨ 2009 ਚ ਟਰਾਈ ਕੀਤੀ। ਉਹ ਵੀ ਮੇਰੀ ਦਾਦੀ ਅੰਮਾ ਨੇ ਜਦੋਂ ਕਿਹਾ, ਮੇਰੀ ਪੜਦਾਦੀ ਅਸਲ ਵਿੱਚ ਦੱਸਦੀ ਹੁੰਦੀ ਸੀ ਸਾਨੂੰ, ਉਹ ਵਾਵਾ 1992 ਚ ਫੌਤ ਹੋਏ ਸੀਗੇ 1992 ਚ। ਤੇ ਉਹ ਇਹ ਨਹੀਂ ਸੀ ਕਹਿੰਦੇ ਹੁੰਦੇ ਸਾਡਾ ਜਲੰਧਰ, ਉਹ ਦੇਸ਼ ਕਹਿੰਦੇ ਹੁੰਦੇ ਸੀ। ਹਾਂਜੀ। ਅੱਛਾ, ਉੱਥੇ ਜਾਣਾ ਜੀ। ਉਸ ਤੋਂ ਬਾਅਦ ਮੇਰੀ ਦਾਦੀ ਅੰਮਾ ਨੂੰ ਜਦੋਂ ਮੈਂ ਦੱਸਿਆ, ਮੈਂ ਕਿਹਾ ਮੈਨੂੰ ਨਾ ਹੁਣ ਇੱਕ ਚਾਂਸ ਬਣਿਆ ਹੈਗਾ ਵਾ। ਮੈਂ ਉਦੋਂ ਜਰਨਲਿਸਟ ਵੀ ਸੀਗਾ ਜੀ, ਤੇ ਉਦੋਂ ਆਪਸ 'ਚ ਆਉਣਾ ਜਾਣਾ ਸ਼ੁਰੂ ਹੋਇਆ ਸੀ। ਤੇ ਦਾਦੀ ਅੰਮਾ ਮੇਰੀ ਬੜੀ ਖੁਸ਼ੀ, ਪਰ ਨਾ ਲੱਗ ਸਕਿਆ। ਅੱਛਾ, ਉਸ ਤੋਂ ਬਾਅਦ ਫਿਰ ਟਰਾਈ ਕੀਤੀ। ਹੁਣ ਫਿਰ ਅਸੀਂ ਪਿਛਲੇ ਸਾਲ ਅਕਤੂਬਰ 'ਚ ਗਦਰੀ ਬਾਬਿਆਂ ਦਾ ਮੇਲਾ ਸੀ ਜਲੰਧਰ ਹੁੰਦਾ। ਹਾਂਜੀ, ਜਲੰਧਰ ਉਹਨਾਂ ਨੇ ਸਾਨੂੰ ਇਨਵੀਟੇਸ਼ਨ ਭੇਜੇ ਹੋਏ ਸੀਗੇ, ਔਰ ਉਹਦਾ ਭਗਵੰਤ ਮਾਨ ਆਪ ਉਹਦਾ ਵਿੱਚ ਸੀ। ਹਾਂ ਸੀ, ਮੈਂ ਉੱਥੇ ਸ਼ੋਅ ਹੁੰਦਾ ਮੇਰਾ ਜਿੰਨੇ ਮੇਰੇ ਪਿੰਡ ਦੇ ਨੇ। ਜਦੋਂ ਮੈਂ ਬਾਬੇ ਨੂੰ ਮਿਲਣ ਗਿਆ ਤੇ ਮੇਰੇ ਪਿੰਡ ਦੇ ਸਾਰੇ ਪਿੰਡ ਦੀਆਂ ਨਜ਼ਰਾਂ ਮੇਰੇ ਤੇ ਸੀ, ਯਾਰ ਦੇਖੀ ਬਾਬੇ ਨੂੰ ਕਿਵੇਂ ਮਿਲਦਾ, ਕਿਉਂਕਿ ਮੈਂ ਇਕੱਲਾ ਨਹੀਂ ਗਿਆ। ਮੈਂ ਜਿਹੜੇ ਬਜ਼ੁਰਗ ਵਿਛੜੀਆਂ ਔਰ ਰੂਹਾਂ ਸੀ ਉਹਨਾਂ ਨੂੰ ਨਾਲ ਲੈ ਕੇ ਗਿਆ। ਬਿਲਕੁਲ। ਪਰ ਮੈਂ ਭਾਗਿਆਸ਼ਾਲੀ ਹਾਂ, ਮੈਂ ਨੂੰ ਸਮਝਦਾ ਵੀ ਮੇਰਾ, ਪਰ ਮੈਂ ਤਾਂ ਚਾਹੁੰਦਾ ਵੀ ਵੀਜ਼ੇ ਲੱਗਣ ਜਿਹੜੇ 60 ਸਾਲ ਤੋਂ 70 ਸਾਲ ਤੋਂ ਉੱਤੇ ਨੇ, ਉਹ ਕੀ ਨੁਕਸਾਨ ਕਰਨਗੇ। ਉਹਨਾਂ ਨੂੰ ਖੁੱਲੇ ਭੇਜਣ, ਮੋਹਰ ਲਾ ਕੇ, ਚਾਹੇ 1 ਦਿਨ ਵਾਸਤੇ ਭੇਜ ਦੇਣ, ਬਿਲਕੁਲ ਹਨਾ, 1-2 ਦਿਨ ਵਾਸਤੇ ਭੇਜ ਦੇਣ। ਵੀਜ਼ਾ ਚਾਹੇ ਬੰਦ ਕਰ ਦੇਣ, ਅਗਲੀ ਐਂਟਰੀ ਹੋਵੇ ਪਾਸਪੋਰਟ। ਜਨਾਬ, ਜਿਹੜਾ 16 ਸਾਲ ਦਾ ਵੀ ਹੈ, ਜਿਹਨੇ ਵੀਜ਼ਾ ਲੈ ਕੇ ਜਾਣਾ, ਬਾਰਡਰ ਤੋਂ ਚੈੱਕ ਹੋ ਕੇ ਜਾਣਾ, ਉਹ 16 ਸਾਲ ਵਾਲਾ ਵੀ ਕੀ ਕਰ ਲੇਗਾ ਜਾ ਕੇ। ਲੇਕਿਨ ਜਦੋਂ ਡਾਕਟਰ ਮਨਮੋਹਨ ਸਿੰਘ ਦਾ ਦੌਰ ਸੀ, ਉਦੋਂ ਆਮ ਵੀਜ਼ੇ ਮਿਲਦੇ ਸਨ। ਉਦੋਂ ਇੰਨੀ ਦੁਨੀਆ ਗਈ, ਕਿਸੇ ਨੇ ਕੀ ਕੀਤਾ।
ਇਹ ਤਾਂ ਜਦੋਂ ਦੀਆਂ ਸਰਕਾਰਾਂ ਦੇ ਵੀ ਮਾਮਲਾ ਖਰਾਬ ਹੋਏ ਇਹ ਉਹਨਾਂ ਦੀ ਜਿਹੜੇ ਜ਼ਿਆਦਾ ਖਰਾਬ ਸਿਆਸਤਦਾਨ ਨੇ ਇਹ ਦੋਨੇ ਮੁਲਕਾਂ ਦੀ ਚੰਗੇ ਨਹੀਂ ਹੈਗੇ। ਆਵਾਮ ਤਾਂ ਸਾਰੀ ਦੇਖ ਲਓ ਕਿੰਨੇ ਕਿਤੇ ਜਿੱਤੇ ਇੱਕ ਸਾਡਾ ਪੈਸਾ ਨਹੀਂ ਲੱਗਣ ਦਿੱਤਾ ਪਾਕਿਸਤਾਨੀਆਂ ਨੇ। ਇਹ ਧੱਕੇ ਨਾਲ ਖਵਾਉਂਦੇ ਨੇ। ਮੈਂ ਅਸੀਂ ਤਾਂ ਖਾਂਦੇ ਨਹੀਂ ਸੀ, ਮੋਟੇ ਨਾ ਹੋ ਜਾਈਏ, ਡਰ ਲੱਗਦਾ ਹੈ। ਨਹੀਂ ਉਹ ਰੋਜ਼ੇ ਰੱਖ ਲੈ ਜਾ ਕੇ ਫਿਰ ਜਿਵੇਂ ਅਸੀਂ ਏਦਾਂ ਹੀ ਕਰਨਾ ਪਊਗਾ, ਗਰਮ ਪਾਣੀ ਪੀਣਾ ਪਊਗਾ ਜੀ, ਜਿੰਨੇ ਦਿਨ ਇੱਥੇ ਰੱਜ ਕੇ ਖਾਦਾ ਉਹਨੇ ਦਿਨ ਰੋਜ਼ੇ ਰੱਖ ਲਿਓ। ਇਹੀ ਕਰਨਾ ਪਊਗਾ ਜੀ। ਤੇ ਅੱਜ ਹੀ ਤੁਸੀਂ ਸੁਣਿਆ ਗੱਲਾਂ, ਖਾਸ ਕਰ ਵੀਜ਼ਾ ਲੱਗਣ ਦਾ ਜਿਹੜਾ ਪ੍ਰੋਸੈਸ ਸੀਗਾ ਗੁਰਚੇਤ ਚਿੱਤਰਕਾਰ ਉਹਨਾਂ ਦਾ, ਬੜਾ ਅਜੀਬ ਓ ਗਰੀਬ। ਔਰ ਦੇਖੋ ਬੜੇ ਮਸਾਇਲ ਆ, ਸਾਨੂੰ ਆਪ ਬੜੀ ਇਹਦੇ ਉੱਤੇ ਟੈਨਸ਼ਨ ਹੁੰਦੀ ਹੈ ਜਦੋਂ ਵੀਜ਼ੇ ਨਹੀਂ ਲੱਗਦੇ, ਖਾਸ ਕਰ ਸਾਡੇ ਉਧਰ ਤੇ ਨਹੀਂ ਲੱਗਦੇ। ਉਧਰੋਂ ਤੇ ਚਲੋ ਫਿਰ ਜੱਥੇ 'ਚ ਬੜਾ ਮੋਟਾ ਚਾਂਸ ਬਣ ਜਾਂਦਾ ਵਾ ਕਿ ਹਰ ਸਾਲ 4 ਵਾਰੀ ਜੱਥਾ ਆਉਣਾ ਹੁੰਦਾ। ਤੇ ਸਾਡੇ ਵੀ ਉੱਥੇ ਮਜ਼ਾਰ ਹੈਗੇ ਸੀ, ਦਰਬਾਰਾਂ ਹੈਗੀਆਂ ਸੀ ਵੀ ਜੇ ਦਿੱਲੀ ਤੇ ਅਜਮੇਰ ਵਾਲੀਆਂ ਦਰਬਾਰਾਂ ਅਜਮੇਰ ਵਾਲੀ ਇੱਕ ਵਾਅਦੇ ਹੋ ਸਕਦੇ ਸੀ, ਐਗਰੀਮੈਂਟ ਹੋ ਸਕਦੇ ਸੀ, ਤੇ ਚੜ੍ਹਦੇ ਪੰਜਾਬ ਜਿਹੜੀਆਂ ਸਾਡੀਆਂ ਦਰਬਾਰਾਂ ਸੀ ਉਹਨਾਂ ਦਾ ਐਗਰੀਮੈਂਟ ਕਿਉਂ ਨਹੀਂ ਸੀ ਹੋ ਸਕਦਾ। ਇਹਦੇ ਉੱਤੇ ਇੱਕ ਮੂਵਮੈਂਟ ਆਪਾਂ ਰਸ਼ੀਦ ਭਾਈ ਸ਼ੁਰੂ ਕੀਤੀ ਔਰ ਇਹਨੂੰ ਆਪਾਂ ਕਰਾਉਣਾ ਵਾ ਕਿ ਸਾਡੇ ਉਧਰਲੇ ਦਰਬਾਰਾਂ ਦੇ ਨਾਲ ਵੀ ਸਾਡੇ ਐਗਰੀਮੈਂਟ ਹੋਣ। ਤੇ ਫਿਰ ਹੋਰ ਗੱਲਬਾਤ ਕਰਦੇ ਆਂ ਤੇ ਫਿਰ ਮਿਲਦੇ ਹਾਂ। ਤੇ अब तेरा बेड़ा बजे पाकिस्तान दी तोपे सारा नजारा खराब पता। उस फिल्म ने बड़े बड़े खराब करे ने पाकिस्तान दे ज्यादा करके। आए हाय नजारा आ ही जाता है, नजारा जा ही जाता है।